ਮੇਰੇ ਭੈਣ ਭਰਾ ਬੱਚਿਆਂ ਤੇ ਮਿੱਤਰਾਂ ਨੂੰ ਮੇਰਾ ਬਹੁਤ-ਬਹੁਤ ਸਲਾਮ। ਅਖਾਣ ਦੇ ਸਿਲਸਿਲੇ ਨੂੰ ਅੱਜ ਫੇਰ ਅੱਗੇ ਵਧਾਉਂਦੇ ਹਾਂ। ਪੰਜਾਬੀ ਬੋਲੀ ਦੇ ਅਖਾਣ ਸਿਰਫ ਪੁਰਾਣੀਆਂ ਕਹਾਵਤਾਂ ਜਾਂ ਲਫ਼ਜ਼ਾਂ ਦਾ ਮਜਮੂਆ ਨਹੀਂ, ਬਲਕਿ ਇਹ ਸਦੀਆਂ ਦੇ ਤਜਰਬੇ, ਮੁਸ਼ਾਹਦੇ ਤੇ ਦਾਨਾਈ ਦਾ ਨਿਚੋੜ ਨੇ। ਸਾਡੇ ਵਡੇਰਿਆਂ ਨੇ ਡੂੰਘੇ ਮੁਸ਼ਾਹਦੇ ਨਾਲ ਜ਼ਿੰਦਗੀ ਨੂੰ ਪਰਖਿਆ ਤੇ ਆਪਣੇ ਤਜਰਬੇ ਨੂੰ ਮੁਖਤਸਰ, ਸਾਦਾ ਤੇ ਯਾਦ ਰਹਿਣ ਵਾਲੇ ਲਫ਼ਜ਼ਾਂ ਵਿੱਚ ਅਖਾਣ ਦੀ ਸ਼ਕਲ ਵਿੱਚ ਮਹਿਫੂਜ਼ ਕਰ ਦਿੱਤਾ। ਜਿਹੜੀ ਹਕੀਕਤ ਸਦੀਆਂ ਪਹਿਲੇ ਇਨਸਾਨ ਨੇ ਮਹਿਸੂਸ ਕੀਤੀ ਸੀ, ਉਹ ਅੱਜ ਵੀ ਓਨੀ ਹੀ ਸੱਚੀ ਏ। ਇਹੋ ਵਜ੍ਹਾ ਹੈ ਕਿ ਪੰਜਾਬੀ ਅਖਾਣ ਨੂੰ ਸਿਰਫ ਪੁਰਾਣੇ ਲਫ਼ਜ਼ ਨਹੀਂ, ਬਲਕਿ ਆਫਾਕੀ ਸੱਚਾਈ ਤੇ ਸਦੀਆਂ ਦੀ ਦਾਨਸ਼ਮੰਦੀ ਦਾ ਨਿਚੋੜ ਆਖਿਆ ਜਾਂਦਾ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ 5 ਅਖਾਣ। ਸਾਡਾ ਪਹਿਲਾ ਅਖਾਣ ਹੈ, ਪੈਸਾ ਲੱਗਾ ਨਾ ਧੇਲਾ, ਮੁਫਤੋ ਮੁਫਤੀ ਮੇਲਾ। ਪੈਸਾ ਲੱਗਾ ਨਾ ਧੇਲਾ ਯਾਨੀ ਆਪਣੀ ਜੇਬ ਵਿੱਚੋਂ ਇੱਕ ਨਿੱਕੀ ਜਿਹੀ ਰਕਮ ਜਾਂ ਕੁਝ ਵੀ ਖਰਚ ਨਹੀਂ ਹੋਇਆ। ਮੁਫਤੋ ਮੁਫਤੀ ਮੇਲਾ ਯਾਨੀ ਸਭ ਕੁਝ ਮੁਫਤ ਵਿੱਚ ਮਿਲ ਗਿਆ ਤੇ ਬਗੈਰ ਕਿਸੇ ਮਿਹਨਤ ਜਾਂ ਖਰਚ ਦੇ ਰੌਣਕ ਮੇਲਾ ਵੇਖ ਲਿਆ। ਇਹ ਅਖਾਣ ਤੰਜ਼ ਦੇ ਤੌਰ ਤੇ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਦੂਜਿਆਂ ਦੇ ਖਰਚੇ ਜਾਂ ਮਿਹਨਤ ਤੇ ਮੁਫਤਖੋਰੀ ਕਰਦੇ ਨੇ ਜਾਂ ਬਗੈਰ ਕੋਈ ਮੁੱਲ ਦਿੱਤਿਆਂ ਹਰ ਸਹੂਲਤ ਤੋਂ ਫਾਇਦਾ ਚੁੱਕਦੇ ਨੇ ਤੇ ਮਜ਼ੇ ਲੈਂਦੇ ਨੇ। ਇਹ ਉਹ ਸੋਚ ਵੱਲ ਇਸ਼ਾਰਾ ਕਰਦਾ ਹੈ ਜਦੋਂ ਬੰਦਾ ਬਗੈਰ ਕੁਝ ਦਿੱਤੇ ਸਭ ਕੁਝ ਹਾਸਲ ਕਰਨ ਨੂੰ ਹੀ ਸਭ ਤੋਂ ਵੱਡੀ ਕਾਮਯਾਬੀ ਜਾਂ ਖੁਸ਼ਕਿਸਮਤੀ ਸਮਝਦਾ ਹੈ। ਅਗਲਾ ਖਾਣੇ ਪਰ ਪ੍ਰਾਤਾਂ ਛਾਨਦੀ ਸੈਂ, ਚੇਤਰ ਨਹੀਂ ਸੀ ਜਾਣਦੀ ਸੈਂ। ਇਹ ਅਖਾਣ ਸਾਡੇ ਬਜ਼ੁਰਗਾਂ ਦੀ ਸਮਝ ਬੁੱਝ ਦੂਰਅੰਦੇਸ਼ੀ ਤੇ ਬਚਤ ਦੀ ਆਦਤ ਨੂੰ ਜ਼ਾਹਿਰ ਕਰਦੀ ਏ। ਪੁਰਾਣੇ ਵੇਲੇ ਜਦੋਂ ਸਾਰਾ ਸਾਲ ਘਰ ਵਿੱਚ ਅਨਾਜ ਹੁੰਦਾ ਸੀ, ਉਦੋਂ ਬੇਫਿਕਰੀ ਨਾਲ ਪਰਾਤਾਂ ਭਰ ਭਰ ਕੇ ਆਟਾ ਛਾਣਿਆ ਤੇ ਗੁੰਨਿਆ ਜਾਂਦਾ ਸੀ ਤੇ ਅਨਾਜ ਦੀ ਕਦਰ ਨਹੀਂ ਸੀ ਕੀਤੀ ਜਾਂਦੀ। ਪਰ ਜਦੋਂ ਚੇਤਰ ਦਾ ਮਹੀਨਾ ਆਉਂਦਾ, ਪਿਛਲੀ ਫਸਲ ਦੇ ਦਾਣੇ ਘਟਦੇ ਮੁੱਕ ਜਾਂਦੇ ਤੇ ਵਿਸਾਖ ਦੀ ਨਵੀਂ ਫਸਲ ਹਾਲੀ ਘਰ ਨਹੀਂ ਆਉਂਦੀ ਤੇ ਉਸ ਵੇਲੇ ਅਨਾਜ ਦੀ ਬੜੀ ਤੰਗੀ ਮਹਿਸੂਸ ਹੁੰਦੀ ਸੀ। ਚੇਤਰ ਬਕਰਮੀ ਦੇਸੀ ਸਾਲ ਦਾ ਪਹਿਲਾ ਮਹੀਨਾ ਹੈ। ਇਸ ਮਹੀਨੇ ਵਿੱਚ ਪਹਿਲੇ ਦਾਣੇ ਤੇ ਅਨਾਜ ਮੁੱਕਣ ਦੇ ਨੇੜੇ ਹੋ ਜਾਂਦੇ ਸਨ ਤੇ ਆਟੇ ਦਾਣੇ ਦੀ ਬੜੀ ਤੰਗੀ ਹੋ ਜਾਂਦੀ ਸੀ ਤੇ ਵਿਸਾਖੀ ਹਜੇ 1 ਮਹੀਨਾ ਦੂਰ ਹੁੰਦੀ ਸੀ ਜਦੋਂ ਨਵੀਂ ਕਣਕ ਘਰ ਆਉਂਦੀ ਸੀ। ਵਿਸਾਖੀ ਤੋਂ ਪਹਿਲਾਂ ਚੇਤਰ ਦਾ ਮਹੀਨਾ ਬੜਾ ਤੰਗੀ ਦਾ ਮਹੀਨਾ ਹੁੰਦਾ ਸੀ। ਇਸ ਅਖਾਣ ਵਿੱਚ ਕਿਹਾ ਗਿਆ ਹੈ ਕਿ ਜਦੋਂ ਅਨਾਜ ਦਾ ਜ਼ਖੀਰਾ ਜ਼ਿਆਦਾ ਸੀ, ਭੜੋਲੇ ਕਣਕ ਨਾਲ ਭਰੇ ਹੋਏ ਸਨ ਤੇ ਉਦੋਂ ਫਜ਼ੂਲ ਪਰਾਤਾਂ ਭਰ ਭਰ ਕੇ ਅਨਾਜ ਨੂੰ ਜ਼ਾਇਆ ਕੀਤਾ ਤੇ ਚੇਤਰ ਦੇ ਮਹੀਨੇ ਲਈ ਬਚਤ ਨਾ ਕੀਤੀ। ਇਸ ਲਈ ਪਰੇਸ਼ਾਨੀ ਵੇਖਣੀ ਪਈ। ਇਸ ਲਈ ਨਿਅਮਤ ਦੀ ਕਦਰ ਕਰੋ, ਫਜ਼ੂਲ ਖਰਚੀ ਤੋਂ ਬਚੋ ਤੇ ਮੁਸ਼ਕਲ ਵਕਤ ਲਈ ਕੁਝ ਨਾ ਕੁਝ ਜ਼ਰੂਰ ਬਚਾ ਕੇ ਰੱਖੋ। ਜਦ ਪਈਆਂ ਤਰਕਾਲਾਂ ਕਚੱਜੀ ਮਾਰੇ ਛਾਲਾਂ। ਇਹ ਪੰਜਾਬੀ ਜ਼ਬਾਨ ਦਾ ਬੜਾ ਮਸ਼ਹੂਰ ਅਖਾਣ ਹੈ ਤੇ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਬੰਦਾ ਸਾਰਾ ਦਿਨ ਕੰਮ ਨੂੰ ਟਾਲਦਾ ਰਹਿੰਦਾ ਹੈ ਤੇ ਵੇਲਾ ਗਵਾ ਬੈਠਦਾ ਹੈ। ਜਦੋਂ ਸ਼ਾਮ ਪੈ ਜਾਂਦੀ ਹੈ ਤੇ ਕੰਮ ਕਰਨ ਦਾ ਵੇਲਾ ਮੁੱਕਣ ਲੱਗਦਾ ਹੈ, ਫਿਰ ਉਹੀ ਬੰਦਾ ਘਬਰਾ ਕੇ ਜਲਦੀ ਜਲਦੀ ਕੰਮ ਕਰਨ ਲੱਗ ਪੈਂਦਾ ਹੈ। ਤਰਕਾਲਾਂ ਦਾ ਮਤਲਬ ਸ਼ਾਮ ਦਾ ਵੇਲਾ ਹੈ, ਜਦ ਕਿ ਕਚੱਜੀ ਤੋਂ ਮੁਰਾਦ ਬਦ ਸਲੀਕਾ ਮਰਦ ਜਾਂ ਔਰਤ ਹੈ। ਛਾਲਾਂ ਮਾਰਨਾ, ਕੰਮ ਨੂੰ ਵੇਲੇ ਸਿਰ ਨਾ ਕਰਨਾ ਤੇ ਕਵੇਲੇ ਅਫਰਾ ਤਫਰੀ ਤੇ ਬਦ ਹਵਾਸੀ ਵਿੱਚ ਪੁੱਠਾ ਸਿੱਧਾ ਕੰਮ ਕਰਨਾ। ਇਹ ਅਖਾਣ ਸਿਰਫ ਰੋਜ਼ਮर्रा ਦੇ ਕੰਮਾਂ ਤੱਕ ਮਹਿਦੂਦ ਨਹੀਂ, ਬਲਕਿ ਜ਼ਿੰਦਗੀ ਦੇ ਹਰ ਮਾਮਲੇ, ਚਾਹੇ ਪੜ੍ਹਾਈ ਹੋਵੇ, ਰੋਜ਼ਗਾਰ ਹੋਵੇ, ਰਿਸ਼ਤੇ ਨਾਤੇ ਹੋਣ, ਕੋਈ ਜ਼ਿੰਮੇਦਾਰੀ ਹੋਵੇ ਜਾਂ ਜ਼ਿੰਦਗੀ ਦਾ ਕੋਈ ਅਹਿਮ ਫੈਸਲਾ, ਜੇ ਬੰਦਾ ਹਰ ਕੰਮ ਨੂੰ ਟਾਲਦਾ ਰਵੇ ਤੇ ਅਖੀਰ ਵੇਲੇ ਉਹਨੂੰ ਘਬਰਾਹਟ, ਪਰੇਸ਼ਾਨੀ ਤੇ ਜਲਦਬਾਜ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਅਖਾਣ ਦਾ ਅਸਲ ਸਬਕ ਇਹ ਵੇ ਕਿ ਹਰ ਕੰਮ ਆਪਣੇ ਵੇਲੇ ਸਿਰ ਕਰ ਲੈਣਾ ਚਾਹੀਦਾ ਹੈ, ਕਿਉਂਕਿ ਵਕਤ ਲੰਘ ਜਾਵੇ ਤੇ ਬਾਅਦ ਵਿੱਚ ਦੌੜ ਭੱਜ ਦਾ ਕੋਈ ਫਾਇਦਾ ਨਹੀਂ ਹੁੰਦਾ, ਬਲਕਿ ਕੰਮ ਦੀ ਕੁਆਲਿਟੀ ਵੀ ਖਰਾਬ ਹੋ ਜਾਂਦੀ ਏ। ਜ਼ਿੰਦਗੀ ਵਿੱਚ ਕਾਮਯਾਬੀ ਲਈ ਸਿਰਫ ਮਿਹਨਤ ਕਾਫੀ ਨਹੀਂ, ਬਲਕਿ ਵਕਤ ਦੀ ਕਦਰ ਕਰਨਾ ਤੇ ਸਹੀ ਵੇਲੇ ਸਹੀ ਕੰਮ ਕਰਨਾ ਵੀ ਬਹੁਤ ਜ਼ਰੂਰੀ ਏ। ਸਾਡਾ ਅਗਲਾ ਅਖਾਣ ਬੜਾ ਦਿਲਚਸਪ ਹੈ। ਵਹੁਟੀ ਦੇ ਆਏ ਪੇਕੇ, ਉਹ ਲਾਲ ਗੁੱਲਾ ਸੇਕੇ, ਬੰਦੇ ਦਾ ਆਏ ਕੋਈ, ਵਹੁਟੀ ਸੁੱਜ ਪੜੋਲਾ ਹੋਈ। ਇਹਦਾ ਮਤਲਬ ਇਹ ਵੇ ਕਿ ਜਦੋਂ ਵਹੁਟੀ ਦੇ ਪੇਕੇ ਆ ਜਾਣ ਤੇ ਉਹ ਆਪਣੇ ਪੇਕਿਆਂ ਦੀ ਖਾਤਰਦਾਰੀ ਬੜੀ ਖੁਸ਼ੀ ਤੇ ਚਾਵਾਂ ਨਾਲ ਕਰਦੀ ਏ।
ਪਰ ਜਦੋਂ ਬੰਦੇ ਯਾਨੀ ਸ਼ੋਹਰ ਦੇ ਰਿਸ਼ਤੇਦਾਰ ਆਵਣ ਤੇ ਉਹਦਾ ਰਵੱਈਆ ਯਕਦਮ ਬਦਲ ਜਾਂਦਾ ਹੈ ਤੇ ਉਹ ਅਕੜ ਜਾਂ ਬੇਰੁਖੀ ਇਖਤਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਆਪਣੇ ਰਿਸ਼ਤੇਦਾਰਾਂ ਨਾਲ ਤੇ ਪਿਆਰ ਮੁਹੱਬਤ ਦਾ ਸਲੂਕ ਕਰਦੀ ਏ, ਪਰ ਆਪਣੇ ਬੰਦੇ ਦੇ ਰਿਸ਼ਤੇਦਾਰਾਂ ਨਾਲ ਉਹਦਾ ਵਰਤਾਓ ਬੜਾ ਬੁਰਾ ਹੁੰਦਾ ਹੈ। ਇਹ ਅਖਾਣ ਉਹਨਾਂ ਲੋਕਾਂ ਉੱਤੇ ਤੰਜ਼ ਏ ਜਿਹੜੇ ਆਪਣੇ ਪਾਸੇ ਦੇ ਰਿਸ਼ਤੇਦਾਰਾਂ ਨੂੰ ਖੁਸ਼ੀ-ਖੁਸ਼ੀ ਨਾਲ ਮਿਲਦੇ ਨੇ, ਪਰ ਦੂਜੇ ਪਾਸੇ ਦੇ ਰਿਸ਼ਤੇਦਾਰਾਂ ਨੂੰ ਯਾਨੀ ਆਪਣੇ ਸ਼ੋਹਰ ਦੇ ਰਿਸ਼ਤੇਦਾਰਾਂ ਨਾਲ ਚੰਗਾ ਸਲੂਕ ਨਹੀਂ ਕਰਦੇ। ਸਾਡਾ ਅਗਲਾ ਮੁਹਾਵਰਾ ਏ, ਮੂੰਹੋਂ ਲਾਈ ਲੋਈ ਤੇ ਕੀ ਕਰੇਗਾ ਕੋਈ। ਇਹ ਪੰਜਾਬੀ ਦਾ ਇੱਕ ਮਸ਼ਹੂਰ ਅਖਾਣ ਏ। ਲੋਈ ਤੋਂ ਮੁਰਾਦ ਹਯਾ ਜਾਂ ਇੱਜ਼ਤ ਦੀ ਚਾਦਰ ਏ। ਸਰਦੀਆਂ ਦੇ ਮੌਸਮ ਵਿੱਚ ਉੱਨ ਨਾਲ ਬਣੀ ਹੋਈ ਸ਼ਾਲ ਨੂੰ ਲੋਈ ਕਹਿੰਦੇ ਨੇ ਤੇ ਇਹਦਾ ਮਤਲਬ ਇਹ ਕਿ ਜਦੋਂ ਕੋਈ ਬੰਦਾ ਬੇਸ਼ਰਮ ਤੇ ਬੇਹਯਾ ਹੋ ਜਾਵੇ, ਬੇਬਾਕ ਹੋ ਜਾਵੇ ਤੇ ਫਿਰ ਉਹਨੂੰ ਸਮਾਜ ਦਾ, ਆਪਣੇ ਲੋਕਾਂ ਦਾ, ਆਪਣੇ ਮਜ਼ਹਬ ਦਾ ਕੋਈ ਡਰ ਨਹੀਂ ਰਹਿੰਦਾ। ਅਜਿਹੀ ਹਾਲਤ ਵਿੱਚ ਕੋਈ ਉਹਦਾ, ਕਿਉਂਕਿ ਉਹਨੂੰ ਆਪਣੀ ਇੱਜ਼ਤ ਜਾਂ ਬਦਨਾਮੀ ਦੀ ਪਰਵਾਹ ਹੀ ਨਹੀਂ ਹੁੰਦੀ। ਬੇਸ਼ਰਮੀ ਜਦੋਂ ਤੇ ਉਹ ਬਗੈਰਤੀ ਬਣ ਜਾਂਦੀ ਏ। ਬੰਦਾ ਹਯਾ ਦੀਆਂ ਹੱਦਾਂ ਪਾਰ ਕਰ ਜਾਵੇ ਤੇ ਉਹਦੇ ਅੰਦਰ ਦੀ ਗੈਰਤ ਮੁੱਕ ਜਾਂਦੀ ਏ ਤੇ ਅਜਿਹੇ ਰਵੱਈਏ ਦਾ ਕੋਈ ਸੁਧਾਰ ਜਾਂ ਇਲਾਜ ਨਹੀਂ ਹੁੰਦਾ। ਸ਼ਰਮੋ ਹਯਾ ਇਨਸਾਨ ਦਾ ਜ਼ੇਵਰ ਏ, ਜੋ ਇਹਨੂੰ ਗਵਾ ਦਿੰਦਾ ਏ ਉਹ ਦੁਨੀਆ ਵਿੱਚ ਵੀ ਜ਼ਲੀਲ ਤੇ ਰਸਵਾ ਹੋ ਜਾਂਦਾ ਹੈ ਤੇ ਉਹਦੀ ਆਖਰਤ ਵੀ ਖਰਾਬ ਹੋ ਜਾਂਦੀ ਹੈ। ਇਹ ਸਨ ਅੱਜ ਦੇ 5 ਅਖਾਣ ਤੇ ਉਹਨਾਂ ਦਾ ਮਤਲਬ। ਪੰਜਾਬੀ ਅਖਾਣ ਸਿਰਫ ਪੁਰਾਣੇ ਵਕਤਾਂ ਦੀਆਂ ਗੱਲਾਂ ਨਹੀਂ, ਬਲਕਿ ਸਦੀਆਂ ਦੇ ਤਜਰਬੇ ਤੇ ਆਫਾਕੀ ਸੱਚਾਈਆਂ ਦਾ ਨਿਚੋੜ ਹੁੰਦੇ ਨੇ। ਜੇ ਤੁਹਾਨੂੰ ਪੰਜਾਬੀ ਅਖਾਣ ਪਸੰਦ ਨੇ ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ ਕਰੋ। ਫੇਰ ਮਿਲਦੇ ਆ ਅਗਲੇ ਪਾਰਟ ਵਿੱਚ। ਜਿਉਂਦੇ ਵਸਦੇ ਤੇ ਹੱਸਦੇ ਰਹੋ। ਰੱਬ ਰਾਖਾ।